ਅੱਲਾਹ ਤਾਲਾ ਨੇ ਹਰ ਉਸ ਸ਼ਖਸ ਵਾਸਤੇ ਜਿਹੜਾ ਸਿੱਧੇ ਰਸਤੇ 'ਤੇ ਚੱਲ ਕੇ ਮੁੱਤਕੀ ਅਤੇ ਪਰਹੇਜ਼ਗਾਰ ਬਣਨਾ ਚਾਹੁੰਦਾ ਹੈ, ਉਹਦੇ ਵਾਸਤੇ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਿਸਾਲ ਬਣਾ ਕੇ ਭੇਜਿਆ ਅਤੇ ਕੁਰਾਨ ਮਜੀਦ ਦੀ ਸੂਰਤ ਅਹਿਜ਼ਾਬ ਵਿੱਚ ਫਰਮਾਇਆ ਕਿ ਬੇਸ਼ੱਕ ਤੁਹਾਡੇ ਲਈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਵਿੱਚ ਬਿਹਤਰੀਨ ਮਿਸਾਲ ਅਤੇ ਨਮੂਨਾ ਹੈ। ਯਾਨੀ ਜੇ ਤੁਸੀਂ ਨੇਕ ਅਤੇ ਪਰਹੇਜ਼ਗਾਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਖਰੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਵੱਲ ਵੇਖੋ ਅਤੇ ਉਸ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਨੂੰ ਢਾਲ ਲਵੋ। ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇਖਲਾਕ ਸੀ, ਜਿਹਦੀ ਕੁਰਾਨ ਮਜੀਦ ਨੇ ਆਪ ਗਵਾਹੀ ਦਿੱਤੀ ਹੈ। ਸੂਰਤ ਕਲਮ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਬੇਸ਼ੱਕ ਤੁਸੀਂ ਆਲਾ ਇਖਲਾਕ ਦੇ ਮਾਲਿਕ ਹੋ, ਅਤੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਕਿਆਮਤ ਵਾਲੇ ਦਿਨ ਚੰਗੇ ਇਖਲਾਕ ਤੋਂ ਵਜ਼ਨੀ ਚੀਜ਼ ਕੋਈ ਤੋਲਣ ਵਾਸਤੇ ਨਹੀਂ ਰੱਖੀ ਜਾਏਗੀ, ਅਤੇ ਬੇਸ਼ੱਕ ਅੱਲਾਹ ਬਦ ਜ਼ੁਬਾਨ ਅਤੇ ਬੇਹੂਦਾ ਗੱਲਾਂ ਕਰਨ ਵਾਲੇ ਨੂੰ ਪਸੰਦ ਨਹੀਂ ਫਰਮਾਉਂਦਾ। ਲੋਕਾਂ ਦੇ ਅੰਦਰ ਅੱਛਾ ਇਖਲਾਕ ਹੋਣਾ ਪੂਰੇ ਮਾਸ਼ਰੇ ਨੂੰ ਅੱਛਾ ਬਣਾ ਦਿੰਦਾ ਹੈ, ਅਤੇ ਲੋਕਾਂ ਦੇ ਅੰਦਰ ਇਖਲਾਕੀ ਬੁਰਾਈਆਂ ਨਾਲ ਪੂਰਾ ਮਾਸ਼ਰਾ ਖਰਾਬ ਹੋ ਜਾਂਦਾ ਹੈ। ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਨੂੰ ਵੇਖੀਏ ਅਤੇ ਪਤਾ ਚੱਲਦਾ ਹੈ ਕਿ ਅੱਛੇ ਇਖਲਾਕ ਦੇ ਮਾਇਨੇ ਸਿਰਫ ਇੰਨਾ ਨਹੀਂ ਕਿ ਇਨਸਾਨ ਦੂਜਿਆਂ ਨਾਲ ਅੱਛੇ ਤਰੀਕੇ ਨਾਲ ਮੁਸਕਰਾ ਕੇ ਗੱਲ ਕਰ ਲਵੇ ਅਤੇ ਉਹਨਾਂ ਨਾਲ ਹਮਦਰਦੀ ਦੇ ਦੋ ਬੋਲ ਬੋਲ ਲਵੇ, ਬਲਕਿ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਇਖਲਾਕ ਦਾ ਇਹ ਆਲਮ ਸੀ ਕਿ ਮੁਸਲਮਾਨਾਂ 'ਤੇ ਕੋਈ ਮੁਸ਼ਕਿਲ ਪੈਂਦੀ ਅਤੇ ਉਹਨਾਂ ਦਾ ਦਿਲ ਉਦਾਸ ਹੋ ਜਾਂਦਾ। ਅੱਲਾਹ ਤਾਲਾ ਸੂਰਤ ਤੌਬਾ ਵਿੱਚ ਫਰਮਾਉਂਦੇ ਨੇ ਕਿ ਬੇਸ਼ੱਕ ਤੁਹਾਡੇ ਕੋਲ ਇੱਕ ਬੜੀ ਅਜ਼ਮਤ ਵਾਲੇ ਰਸੂਲ ਤਸ਼ਰੀਫ ਲਿਆਏ ਨੇ, ਤੁਹਾਡਾ ਤਕਲੀਫ ਅਤੇ ਮੁਸ਼ੱਕਤ ਵਿੱਚ ਪੈਣਾ ਆਉਣਾ ਤੇ ਬੜਾ ਸਖਤ ਅਤੇ ਭਾਰੀ ਗੁਜ਼ਰਦਾ ਹੈ, ਅਤੇ ਇਹ ਲੋਗੋ ਇਹ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੁਹਾਡੇ ਲਈ ਭਲਾਈ ਅਤੇ ਹਦਾਇਤ ਦੇ ਬੜੇ ਤਾਲਿਬ ਅਤੇ ਆਰਜ਼ੂਮੰਦ ਰਹਿੰਦੇ ਨੇ, ਅਤੇ ਮੋਮਨਾਂ 'ਤੇ ਬੜੇ ਸ਼ਫੀਕ ਅਤੇ ਬੜਾ ਰਹਿਮ ਕਰਨ ਵਾਲੇ ਨੇ। ਯਾਨੀ ਇਸ ਗੱਲ ਤੋਂ ਸਾਨੂੰ ਪਤਾ ਲੱਗਿਆ ਕਿ ਅੱਛੇ ਇਖਲਾਕ ਦਾ ਮਤਲਬ ਦੂਜਿਆਂ ਨਾਲ ਚੰਗੀ ਤਰ੍ਹਾਂ ਮੁਸਕਰਾ ਕੇ ਗੱਲ ਕਰਨਾ ਤੇ ਹੈ, ਪਰ ਇਹ ਨਾ ਹੋਵੇ ਕਿ ਇਹਨਾਂ ਖੂਬਸੂਰਤ ਲਫ਼ਜ਼ਾਂ ਅਤੇ ਮੁਸਕਰਾਹਟ ਦੇ ਪਿੱਛੇ ਤੰਜ਼ ਅਤੇ ਐਬ ਜੋਈ ਦੇ ਤੀਰ ਛੁਪੇ ਹੋਣ। ਅੱਛੇ ਇਖਲਾਕ ਦਾ ਮਤਲਬ ਦੂਜਿਆਂ ਦੀਆਂ ਗਲਤੀਆਂ ਮਾफ़ ਕਰਨਾ ਹੈ, ਉਹਨਾਂ ਦੀ ਗੱਲ ਧਿਆਨ ਨਾਲ ਸੁਣ ਕੇ ਅੱਛਾ ਮਸ਼ਵਰਾ ਦੇਣਾ, ਰਿਸ਼ਤਿਆਂ ਨੂੰ ਜੋੜ ਕੇ ਰੱਖਣਾ, ਦੂਜਿਆਂ ਦੀ ਜ਼ਰੂਰਤ ਵਿੱਚ ਮਦਦ ਕਰਨਾ, ਅਤੇ ਕਿਸੇ ਵੀ ਨਾਪਸੰਦੀਦਾ ਗੱਲ 'ਤੇ ਸਬਰ ਦਾ ਮੁਜ਼ਾਹਰਾ ਕਰਨਾ ਵੀ ਹੈ। ਅਤੇ ਅੱਛੇ ਇਖਲਾਕ ਦਾ ਆਲਾ ਮੁਕਾਮ ਇਹ ਵੇ ਕਿ ਬੰਦਾ ਦੂਸਰਿਆਂ ਵਾਸਤੇ ਅੱਛੇ ਜਜ਼ਬਾਤ ਰੱਖੇ ਅਤੇ ਦਿਲ ਵਿੱਚ ਕਿਸੇ ਹਸਦ ਜਾਂ ਬੁਗਜ਼ ਨੂੰ ਨਾ ਰੱਖੇ, ਉਹਨਾਂ ਦੀਆਂ ਗਲਤੀਆਂ ਨੂੰ ਦਿਲੋਂ ਮਾफ़ ਕਰ ਦੇਵੇ। ਯਾਨੀ ਅੱਛਾ ਇਖਲਾਕ ਇਨਸਾਨ ਦੇ ਦਿਲ ਦੀ ਕੈਫੀਅਤ ਦਾ ਨਾਮ ਹੀ ਹੈ। ਗ਼ਜ਼ਵਾ ਉਹਦ ਵਿੱਚ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਾ ਸਿਰਫ ਜਿਸਮਾਨੀ ਤਕਲੀਫ ਪਹੁੰਚੀ, ਬਲਕਿ ਤੁਹਾਨੂੰ ਬਾਜ਼ ਗੱਲਾਂ 'ਤੇ ਗਮ ਅਤੇ ਸਦਮਾ ਵੀ ਪਹੁੰਚਿਆ, ਪਰ ਕੁਰਾਨ ਮਜੀਦ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਵਿੱਚ ਫਰਮਾਉਂਦਾ ਹੈ ਕਿ ਇਹ ਸਾਰਾ ਕੁਝ ਹੋ ਜਾਣ ਦੇ ਬਾਵਜੂਦ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਕੌਮ ਦੇ ਲੋਕਾਂ ਨਾਲ ਨਰਮ ਰਹੇ, ਅਤੇ ਜੇ ਤੁਸੀਂ ਸਖਤ ਜ਼ੁਬਾਨ ਅਤੇ ਸਖਤ ਦਿਲ ਹੁੰਦੇ ਅਤੇ ਇਹ ਸਭ ਲੋਕ ਤੁਹਾਡੇ ਤੋਂ ਪਰੇ ਪਰੇ ਹੋ ਜਾਂਦੇ, ਤੁਸੀਂ ਇਹਨਾਂ ਨੂੰ ਮਾफ़ ਕਰ ਦਿਓ ਅਤੇ ਇਹਨਾਂ ਦੇ ਗੁਨਾਹ ਦੀ ਮਾफ़ੀ ਲਈ ਅੱਲਾਹ ਕੋਲੋਂ ਇਸਤਗਫਾਰ ਕਰਦੇ ਰਹੋ, ਅਤੇ ਜਿਸ ਤਰ੍ਹਾਂ ਪਹਿਲੇ ਇਹਨਾਂ ਕੋਲੋਂ ਖ਼ਾਸ ਗੱਲਾਂ 'ਤੇ ਮਸ਼ਵਰੇ ਲੈਂਦੇ ਸੀ ਹੁਣ ਵੀ ਲੈਂਦੇ ਰਹੋ। ਯਾਨੀ ਉਹਨਾਂ ਨੂੰ ਉਹਨਾਂ ਦੀ ਪੁਰਾਣੀ ਗਲਤੀ 'ਤੇ ਬੁਰਾ ਮਹਿਸੂਸ ਨਾ ਕਰਾਓ। ਅੱਲਾਹ ਤਾਲਾ ਕੁਰਾਨ ਮਜੀਦ ਦੀ ਸੂਰਤ ਨੂਰ ਵਿੱਚ ਫਰਮਾਉਂਦੇ ਨੇ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਦੂਜਿਆਂ ਨੂੰ ਮਾफ़ ਕਰਨ ਅਤੇ ਦਰਗੁਜ਼ਰ ਤੋਂ ਕੰਮ ਲੈਣ। ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾਹ ਤੁਹਾਡੀ ਮਗਫਰਤ ਫਰਮਾ ਦੇਵੇ?